ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ 2014 ਦਾ ਸਾਲ ਭਾਰਤ ਵਿੱਚ ਕਾਫੀ ਉਥਲ-ਪੁਥਲ ਵਾਲਾ ਸਾਲ ਰਹੇਗਾ ਕਿਉਂਕਿ ਇਸ ਸਾਲ ਭਾਰਤ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਸੰਬੰਧੀ ਕਾਫੀ ਧੂਆਂਧਾਰ ਪ੍ਰਚਾਰ ਵੀ ਹੋ ਰਿਹਾ। ਇੱਕ ਪਾਸੇ ਭਾਰਤੀ ਮੀਡੀਆ ਨੇ ਪ੍ਰਧਾਨ ਮੰਤਰੀ ਪਦ ਲਈ ਨਰਿੰਦਰ ਮੋਦੀ ਨੂੰ ਸ਼ਿੰਗਾਰਿਆ ਹੋਇਆ ਤੇ ਉੱਥੇ ਦੂਸਰੇ ਪਾਸੇ ਬੀਤੇ ਕੱਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਉਬਾਰ ਨੇ ਬੀਜੇਪੀ ਤੇ ਕਾਂਗਰਸ ਦੋਨਾਂ ਨੂੰ ਹੀ ਵਕਤ ਪਾਇਆ ਹੋਇਆ ਹੈ। ਭਾਰਤ ਦੀਆਂ ਵੱਖ-ਵੱਖ ਸਟੇਟਾਂ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਵਿਊਅਰਸ, ਪੰਜਾਬ ਵਿੱਚ ਭਾਵੇਂ ਭਾਈ ਗੁਰਬਖਸ਼ ਸਿੰਘ ਹੋਰਾਂ ਦੇ 44 ਦਿਨ ਤੱਕ ਚੱਲੇ ਮਰਨ ਵਰਤ ਤੋਂ ਬਾਅਦ ਕੋਈ ਖਾਸ ਸਿਆਸੀ ਕਾਰਵਾਈ ਨਹੀਂ ਹੈ, ਪਰ ਫਿਰ ਵੀ ਬਾਦਲ ਅਕਾਲੀ ਦਲ ਵਿੱਚ ਪੰਥਕ ਧਿਰਾਂ ਦੀ ਚੜ੍ਹਤ ਨੂੰ ਲੈ ਕੇ ਚਿੰਤਾ ਜ਼ਰੂਰ ਪਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਧਾਰਮਿਕ ਜਥੇਦਾਰਾਂ ਤੇ ਖੋਤੀ ਸੰਤ ਸਮਾਜ ਬੇਨਕਾਬ ਹੋਏ ਹਨ ਅਤੇ ਸਿੱਖ ਸੰਗਤਾਂ ਵਿੱਚ ਇਹ ਆਸ ਵੀ ਬੱਝੀ ਹੈ ਕਿ ਜੇ ਕੋਈ ਇਮਾਨਦਾਰੀ ਨਾਲ ਅੱਗੇ ਆਵੇ ਤਾਂ ਸਰਕਾਰਾਂ ਵੀ ਝੁਕ ਸਕਦੀਆਂ ਹਨ। ਅੱਜ ਅਸੀਂ ਭਾਰਤ ਅਤੇ ਪੰਜਾਬ ਨਾਲ ਸੰਬੰਧਿਤ ਸਿੱਖ ਮਸਲਿਆਂ ਉੱਤੇ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ, ਜੋ ਸਾਨਾ ਨਿਊ ਜਰਸੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी रीत कौर जी, ਤੁਹਾਨੂੰ ਵੀ ਤੇ ਨਿਊਜ਼ TV 84 ਦੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਖੀਰ ਆਪਣਾ ਮੌਨ ਵਰਤ ਤੋੜਿਆ। ਕੱਲ ਇੱਕ ਕਾਨਫਰੰਸ ਦੇ ਵਿੱਚ ਕੀਤੀ, ਉਸਨੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਇਸ ਕਾਨਫਰੰਸ ਵਿੱਚ ਮਨਮੋਹਨ ਸਿੰਘ ਵੱਲੋਂ ਦਿੱਤੇ ਜਵਾਬਾਂ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ, ਹੈ ਤਾਂ ਸ਼ਾਇਦ ਸਾਡੇ ਕਈ ਦਰਸ਼ਕਾਂ ਨੂੰ ਚੰਗਾ ਨਾ ਲੱਗੇ ਫਰੇਜ਼ ਜੀ, ਪਰ ਪੰਜਾਬੀ ਦੇ ਵਿੱਚ ਇੱਕ ਬੜਾ ਰਸਟਿਕ ਅਖਾਣ ਹੈ ਕਿ ਮੁਰਦਾ ਬੋਲੇ ਖੱਪਨ ਪਾੜੇ। ਹਾਂਜੀ, ਬੇਸ਼ੱਕ ਇਹ ਉਸ ਵਿਅਕਤੀ ਵੱਲ ਇਸ਼ਾਰਾ ਹੁੰਦਾ ਹੈ ਕਿ ਜਿਸ ਬੰਦੇ ਦੇ ਕੋਲ ਫਿਰ ਜਿੰਨਾ ਕੁ ਕੁਝ ਹੁੰਦਾ ਹੈ ਉਹਨੂੰ ਹੀ ਉਹ ਡੈਮੇਜ ਕਰਦਾ ਹੈ ਜਾਂ ਉਸ ਨੂੰ ਹੀ ਉਹ ਉਭਾਰਦਾ ਹੈ, ਕਿਉਂਕਿ ਮੁਰਦੇ ਦੇ ਕੋਲ ਖੱਫਣ ਹੀ ਹੁੰਦਾ ਹੈ, ਹੋਰ ਤਾਂ ਉਹ ਕੁਝ ਕਰਨ ਦੇ ਸਮਰੱਥ ਨਹੀਂ ਹੁੰਦਾ, ਉਹ ਖੱਫਣ ਨੂੰ ਪਾੜਦਾ ਹੈ। ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰੈਸ ਕਾਨਫਰੰਸ ਚੋਂ ਜਿਹੜੀ ਗੱਲ ਨਿਕਲੀ, ਮੁਰਦਾ ਖੱਫਣ ਨੂੰ ਇਹ ਕਹਿ ਰਿਹਾ ਵੀ ਇਹ ਤਾਂ ਬਾਦਸ਼ਾਹਾਂ ਦਾ ਦੇ ਸਿਰ ਦੇ ਉੱਤੇ ਸਜਣ ਵਾਲਾ ਜਿਹੜਾ ਹੈ ਉਹ ਕੈਨੋਪੀ ਹੈ, ਉਸ ਦਾ ਤਾਜ ਹੈ ਜਾਂ ਉਸ ਦਾ ਚੰਦੋ ਹੈ। ਕਿਉਂਕਿ ਮਨਮੋਹਨ ਸਿੰਘ ਦੀ ਪ੍ਰੈਸ ਕਾਨਫਰੰਸ ਬਾਰੇ ਮੈਂ ਅੱਜ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਵੀ, ਭਾਰਤ ਦੇ ਵੀ ਜਿਹੜੇ ਅੱਡ-ਅੱਡ ਐਡੀਟਰਸ ਨੇ ਜਾਂ ਪੱਤਰਕਾਰਤਾ ਦੀ ਦੁਨੀਆ 'ਚ ਸਤਿਕਾਰਤ ਸ਼ਖਸੀਅਤਾਂ ਨੇ, ਉਹਨਾਂ ਨੇ ਉਹਨੂੰ ਕਿਵੇਂ ਰੇਟ ਕੀਤਾ ਹੈ ਜੀ। ਤੇ ਮੇਰਾ ਖਿਆਲ ਹੈ ਵੀ 90% ਤੋਂ ਜ਼ਿਆਦਾ ਕ੍ਰਿਟਿਸਿਜ਼ਮ ਹੈ, ਨਾ ਪੱਖੀ ਗੱਲ ਹੈ। ਜਿਹੜੀਆਂ ਗੱਲਾਂ ਖਾਸ ਤੌਰ ਤੇ ਮਨਮੋਹਨ ਸਿੰਘ ਨੇ ਆਪਣੀ ਇਸ ਲੰਬੀ ਚੌੜੀ ਪ੍ਰੈਸ ਕਾਨਫਰੰਸ, ਜਿਹੜੀ ਮਨਮੋਹਨ ਸਿੰਘ ਦੇ 10 ਸਾਲ ਦੇ ਟੈਨਿਓਰ ਦੀ ਤੀਸਰੀ ਕਾਨਫਰੰਸ ਹੈ, 3 ਵਾਰੀ ਉਹ ਬੋਲਿਆ, ਇਸ ਲਈ ਉਹਨੂੰ ਮੌਨਧਾਰੀ ਬਾਬੇ ਦਾ ਨਾਂ ਹੀ ਦਿੱਤਾ ਹੋਇਆ ਸੀ ਬਹੁਤਿਆਂ ਨੇ। ਹਾਂਜੀ, ਔਰ ਉਹਦੇ 'ਚ ਜੋ ਕੁਛ ਉਹਨੇ ਕਿਹਾ, ਮੈਂ ਸਮਝਦਾ ਵੀ ਕਈ ਵਾਰ ਤੁਸੀਂ ਭਾਵੇਂ ਗੁਨਾਹ ਵੀ ਕਰਦੇ ਰਹੋ, ਪਰ ਅਖੀਰਲੇ ਦਿਨ ਜਦੋਂ ਤੁਸੀਂ ਉਹਨਾਂ ਗੁਨਾਹ ਦਾ ਇਕਬਾਲ ਕਰ ਲੈਂਦੇ ਹੋ ਕਿ ਜੀ ਮੇਰੇ ਤੋਂ ਆਹ ਹੋਏ, ਤੇ ਉਹ ਬਹੁਤ ਸਾਰੇ ਲੋਕ ਤੁਹਾਨੂੰ ਉਹਦੀ ਵੀ ਮਾਫੀ ਦੇ ਦਿੰਦੇ ਨੇ, ਗੁਨਾਹ ਦੀ ਵੀ। ਪਰ ਇਹਦੇ 'ਚ ਜਿਹੜੇ ਪ੍ਰੈਸ ਕਾਨਫਰੰਸ ਦੇ ਇਹਦੇ ਮੁੱਖ ਮੁੱਦੇ ਸੀ, ਤੇ ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਇਨ ਅ ਫਿਊ ਮੰਥ ਟਾਈਮ ਆਫਟਰ ਦਾ ਜਨਰਲ ਇਲੈਕਸ਼ਨ ਆਈਲ ਹੈਂਡ ਦਾ ਬੈਟਨ ਓਵਰ ਟੂ ਅ ਨਿਊ ਪ੍ਰਾਈਮ ਮਿਨਿਸਟਰ। ਉਹਨੇ ਕਿਹਾ ਜੀ ਕਿ ਕੁਝ ਮਹੀਨਿਆਂ 'ਚ ਇਲੈਕਸ਼ਨਾਂ ਹੋਣ ਵਾਲੀਆਂ ਨੇ ਤੇ ਮੈਂ ਜਿਹੜਾ ਪ੍ਰਾਈਮ ਮਿਨਿਸਟਰੀ ਦਾ ਇਹ ਤਾਜ ਹੈ ਕਿਸੇ ਹੋਰ ਦੇ ਹਵਾਲੇ ਕਰਾਂਗਾ। ਸੋ ਉਸ ਤੋਂ ਮੀਡੀਆ ਨੇ ਇੱਕ ਗੱਲ ਕੱਢੀ ਕਿ ਜੀ ਉਹ ਕੰਟੈਂਡਰ ਨਹੀਂ ਹੈਗਾ ਹੁਣ ਤੀਸਰੀ ਵਾਰੀ। ਮੈਂ ਕਿਸੇ ਪੱਤਰਕਾਰ ਨੂੰ ਅੱਜ ਕਹਿ ਰਿਹਾ ਸੀ ਚੰਡੀਗੜ੍ਹ, ਮੈਂ ਕਿਹਾ ਜੀ ਇਹ ਵੀ ਇੱਕ ਹਿੰਦੁਸਤਾਨੀ ਟਿਪੀਕਲ ਸਟਾਈਲ ਹੈ ਭਾਰਤੀ ਕਿ ਜਿਹੜੀ ਚੀਜ਼ ਤੁਸੀਂ ਲੈਣੀ ਹੁੰਦੀ ਹੋ ਤੁਸੀਂ ਕਹਿੰਦੇ ਹੋ ਨਹੀਂ ਮੈਂ ਨਹੀਂ ਲੈਣੀ ਹੈ। ਲੇਕਿਨ ਇਸ ਦੇ ਨਾਲ ਹੀ ਉਹਨੇ ਆਪਣੀ ਆਕਾ ਸੋਨੀਆ ਗਾਂਧੀ ਦੇ ਕਹਿਣ ਤੇ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਤਾਰੀਫ ਕੀਤੀ, ਉਹਨੇ ਕਿਹਾ ਜੀ ਰਾਹੁਲ ਗਾਂਧੀ ਹੈਜ਼ ਆਊਟਸਟੈਂਡਿੰਗ ਪੋਟੈਂਸ਼ੀਅਲਸ ਟੂ ਬੀ ਦਾ ਪ੍ਰਾਈਮ ਮਿਨਿਸਟਰ ਕੈਂਡੀਡੇਟ। ਉਹਦੇ ਜਿਹੜੀਆਂ ਯੋਗਤਾਵਾਂ ਨੇ ਉਹ ਲੋੜ ਤੋਂ ਵੀ ਵੱਧ ਨੇ। ਔਰ ਇਹਦੇ ਤੇ ਇੱਕ ਸਿਆਣੇ ਪੱਤਰਕਾਰ ਨੇ ਕਮੈਂਟ ਕੀਤਾ ਹੈ ਵੀ ਇੱਕ ਆਕਸਫੋਰਡ ਐਜੂਕੇਟਿਡ PhD ਡਾਕਟਰ ਦੀ ਐਸੀ ਕੀ ਮਜਬੂਰੀ ਹੈ ਕਿ ਉਹ ਰਾਹੁਲ ਗਾਂਧੀ ਵਰਗੇ ਅਨਪੜ੍ਹ ਨਲਾਇਕ ਨੂੰ ਜਿਹੜਾ ਉਸ ਦੀਆਂ ਸਿਫਤਾਂ ਦੇ ਪੁੱਲ ਬਣ ਰਿਹਾ। ਸੋ ਇਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿੰਨਾ ਕੁ ਇਹ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਅੱਗੇ ਤੋਰਨ ਵਾਲੀ ਗੱਲ ਹੈ। ਔਰ ਸਾਡੇ ਸਿੱਖ ਨੁਕਤਾ ਨਿਗਾਹ ਤੋਂ ਜਿਹੜਾ ਉਸ ਦਾ ਇਹ ਕਹਿਣਾ, ਜਦੋਂ ਇਹ ਸਵਾਲ ਪੁੱਛਿਆ ਗਿਆ
ਕਿ ਨਵੰਬਰ 84 ਦੀ ਨਸਲਕੁਸ਼ੀ ਲਈ ਜ਼ਿੰਮੇਵਾਰਾਂ ਨੂੰ ਨਾ ਸਜ਼ਾ ਮਿਲੀ, ਨਾ ਇਹ ਕੇਸ ਅੱਗੇ ਤੁਰੇ। ਤੇ ਉਹ ਕਹਿੰਦਾ ਜੀ ਮੈਂ ਪਾਰਲੀਮੈਂਟ 'ਚ ਮਾਫੀ ਮੰਗੀ ਲਈ ਸੀ ਗਵਰਨਮੈਂਟ ਦੇ ਬਿਹਾਫ ਤੇ ਬਾਕੀ ਅਸੀਂ ਜਿਹੜਾ ਹੈ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਹੈ, ਹੋਰ ਅਸੀਂ ਇਸ ਤੋਂ ਵੱਧ ਕੇ ਕੀ ਕਰ ਸਕਦੇ ਹਾਂ। ਹੁਣ ਇੱਕ ਜ਼ਬਾਨ ਨਾਲ ਤਾਂ ਨਵੰਬਰ 84 'ਚ ਹਜ਼ਾਰਾਂ ਸਿੱਖ ਜਿਹੜੇ ਦਿੱਲੀ ਔਰ ਭਾਰਤ ਭਰ 'ਚ ਮਾਰੇ ਗਏ, ਉਹਨੂੰ ਇਹ ਡਿਸਮਿਸ ਕਰ ਰਿਹਾ, ਪਰ ਦੂਸਰੇ ਪਾਸੇ ਜਦੋਂ ਨਰਿੰਦਰ ਮੋਦੀ ਨੂੰ ਕ੍ਰਿਟਿਸਾਈਜ਼ ਕਰਦਾ ਤੇ ਫਿਰ ਉਹ ਕਹਿੰਦਾ ਕਿ ਜੀ ਜੇ ਮੈਨੂੰ ਵੀਕ ਪ੍ਰਾਈਮ ਮਿਨਿਸਟਰ ਇਸ ਲਈ ਕਿਹਾ ਜਾਂਦਾ ਹੈ ਕਿ ਮੈਂ ਨਰਿੰਦਰ ਮੋਦੀ ਦੀ ਤਰ੍ਹਾਂ ਹਜ਼ਾਰਾਂ ਜਿਹੜੇ ਲੋਕ ਨੇ ਉਹ ਅਹਿਮਦਾਬਾਦ ਦੀਆਂ ਸੜਕਾਂ ਤੇ ਨਹੀਂ ਮਾਰੇ ਤੇ ਮੈਨੂੰ ਵੀਕ ਹੋਣਾ ਮਨਜ਼ੂਰ ਹੈ। ਹੁਣ ਉਹਨੂੰ ਨਰਿੰਦਰ ਮੋਦੀ ਦਾ 2002 ਦਾ ਟਰੈਕ ਰੈਕਡ ਜਿਹੜਾ ਕਿਲਿੰਗਸ ਹੈ ਉਹ ਤਾਂ ਸਤਾ ਰਿਹਾ, ਔਰ ਉਹਦੇ ਨਾਂ ਥੱਲੇ ਉਹ ਲੋਕਾਂ ਨੂੰ ਕਹਿ ਰਿਹਾ ਕਿ ਜੋ ਉਹ ਪ੍ਰਾਈਮ ਮਿਨਿਸਟਰ ਬਣਨ ਦੇ ਕਾਬਿਲ ਨਹੀਂ ਹੈ। ਪਰ ਆਪਣੀ ਕਰਤੂਤ ਇਹ ਹੈ ਕਿ ਆਪਣੀ ਕੌਮ ਦੇ ਜਿਹੜੇ ਮਾਰੇ ਗਏ ਹਜ਼ਾਰਾਂ ਲੋਕ ਨੇ ਉਹਨਾਂ ਨੂੰ ਉਹ ਜਸਟੀਫਾਈ ਕਰ ਰਿਹਾ, ਇਹ ਕਹਿ ਕੇ ਜੀ ਅਸੀਂ ਉਹਨਾਂ ਨੂੰ ਮੁਆਵਜ਼ੇ ਦੇ ਦਿੱਤੇ ਨੇ ਔਰ ਇਸ ਤੋਂ ਵੱਧ ਕੇ ਅਸੀਂ ਕੀ ਕਰ ਸਕਦੇ ਹਾਂ। ਇਸੇ ਤਰ੍ਹਾਂ ਕਰਪਸ਼ਨ ਦੇ ਸਕੈਂਡਲ ਜਿਹੜੇ ਇੱਕ ਤੋਂ ਬਾਅਦ ਇੱਕ ਇਹਦੀ ਸਰਕਾਰ ਚ ਆਏ ਨੇ ਮਨਮੋਹਨ ਸਿੰਘ ਦੀ, ਉਹਦੇ ਚੋਂ ਕਹਿ ਰਿਹਾ ਜੀ ਹਿਸਟਰੀ ਇਸ ਗੱਲ ਨੂੰ ਦੱਸੇਗੀ ਕਿ ਮੇਰੇ ਰਾਜਕਾਜ ਦੇ ਦੌਰਾਨ ਜਿਹੜੀਆਂ ਨੇ ਕੋਈ ਇਰਰੈਗੂਲੈਰਿਟੀਜ਼ ਨਹੀਂ ਹੋਈਆਂ। तो ये भी एक इन्ना वड्डा झूठ है कि भी एक तो बाद एक स्कैंडल, दो वड्डे मिनिस्टर उहदे जिहड़े सज्जी ते खब्बी बांह सी, पवन बांसल रेलवे दा, अश्विनी कुमार जिहड़ा लॉ मिनिस्टर, उन्हां नूं पिछले दिनां च रिजाइन करना पिया। उस तो पहला IT सैक्टर दे जिहड़े तमिलनाडु दे मिनिस्टर ने वो उहदे च काबू आए। सो ये सारा कुछ ही जिहड़ा अपने आप च साबित करदा है कि ये मौनी बादशाह जिहड़ा बणिया सी ਇਹਦੇ ਚ ਕੋਈ ਇਮਾਨਦਾਰੀ ਨਾਂ ਦੀ ਚੀਜ਼ ਵੀ ਨਹੀਂ ਸੀ। ਇਮਾਨਦਾਰੀ ਜਾਂ ਬੇਈਮਾਨੀ ਸਿਰਫ ਕੋਈ ਰੁਪਈਏ ਲੈਣ ਦੇਣ ਨੂੰ ਨਹੀਂ ਕਹਿੰਦੇ। ਜੇ ਤੁਸੀਂ ਮੈਂਟਲੀ ਕਰਪਟ ਹੋ, ਤੁਹਾਨੂੰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਜ਼ਰ ਨਹੀਂ ਆਉਂਦੀ, ਤੁਹਾਨੂੰ ਕਰਪਸ਼ਨ ਨਜ਼ਰ ਨਹੀਂ ਆਉਂਦੀ, ਰਾਹੁਲ ਗਾਂਧੀ ਤੁਹਾਨੂੰ ਹਿੰਦੁਸਤਾਨ ਦਾ ਸਭ ਤੋਂ ਫਿੱਟ ਬੰਦਾ ਲੱਗਦਾ ਪ੍ਰਾਈਮ ਮਿਨਿਸਟਰ ਬਣਨ ਦੇ ਲਈ, ਤੇ ਮੈਂ ਸਮਝਦਾ ਵੀ ਇਸ ਬੰਦੇ ਨੇ ਜਿਹੜਾ ਉਹ ਕਿਉਂ ਜੀ ਇਮਾਨਦਾਰੀ ਦੇ ਨਾਲ ਰਾਜਕਾਜ ਕੀਤਾ। ਹਾਂ, ਇੱਕ ਕ੍ਰੈਡਿਟ ਜ਼ਰੂਰ ਦੇਣਾ ਬਣਦਾ ਜਿਹੜਾ ਉਹਨੇ ਕਿਹਾ ਕਿ ਜੀ ਅਸੀਂ ਇੰਡੀਆ US ਰਿਲੇਸ਼ਨਸ਼ਿਪ ਨੂੰ ਕਾਇਮ ਕੀਤਾ ਔਰ ਨਿਊਕਲੀਅਰ ਟ੍ਰੀਟੀ ਜਿਹੜੀ ਅਸੀਂ ਅਮਰੀਕਾ ਦੇ ਨਾਲ ਕੀਤੀ, ਇਹ ਸਾਡੀ ਅਚੀਵਮੈਂਟ ਹੈ। ਇਹ ਮੈਂ ਸਮਝਦਾ ਵੀ ਜ਼ਰੂਰ ਅਚੀਵਮੈਂਟ ਹੈ। ਇਹਦੇ ਚ ਬੇਸ਼ੱਕ ਕੋਈ ਇਹਦਾ ਰੋਲ ਨਾ ਹੋਏ, ਅਮਰੀਕਾ ਦੇ ਆਪਣੇ ਇੰਟਰਸਟ ਜਿਹੜੇ ਚੀਨ ਦੇ ਖਿਲਾਫ ਭਾਰਤ ਨੂੰ ਵਰਤਣ ਦੇ, ਜਾਂ ਅਫਗਾਨਿਸਤਾਨ ਦੀ ਸਿਚੁਏਸ਼ਨ ਜਿਹੜੀ 9/11 ਤੋਂ ਬਾਅਦ ਡਿਵੈਲਪ ਹੋਈ, ਪਰ ਇਹ ਇਹਦੀ ਹੋਰ ਅਪਾਇੰਟਮੈਂਟ ਹੈ। ਬਾਕੀ ਉਹਦੀ ਪ੍ਰੈਸ ਕਾਨਫਰੰਸ ਸਾਰੀ ਝੂਠ ਦਾ ਪੁਲੰਦਾ ਸੀ ਔਰ ਉਹਨੇ ਸਾਬਤ ਕੀਤਾ ਹੈ ਕਿ ਇਹ ਜਿਹੜਾ ਲਾਇਰ ਝੂਠਾ ਬੰਦਾ, ਇਹਦੀ ਕੋਈ ਇੰਟੈਗ੍ਰਿਟੀ ਇਮਾਨਦਾਰੀ ਨਹੀਂ ਸੀ, ਜਿਹਨੂੰ ਕਿ ਮੋਸਟ ਓਨੈਸਟ ਪ੍ਰਾਈਮ ਮਿਨਿਸਟਰ ਐਵਰ ਕਹਿ ਕੇ ਜਿਹੜਾ ਉਹ ਤਖਤ ਤੇ ਬਿਠਾਇਆ ਗਿਆ ਸੀ। ਹਾਂਜੀ, ਬਿਲਕੁਲ। ਤੇ ਡਾਕਟਰ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੀਆਂ ਅੱਡ-ਅੱਡ ਸਟੇਟਸ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਆਉਂਦੀਆਂ ਪਾਰਲੀਮੈਂਟ ਚੋਣਾਂ ਵਿੱਚ ਆਮ ਆਦਮੀ ਪਾਰਟੀ ਚੋਣ ਨਤੀਜਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਇਸ ਬਾਰੇ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ, ਇਹ ਇਸ ਵੇਲੇ ਭਾਰਤ ਦੇ ਵਿੱਚ ਬੜਾ ਜਿਸ ਦੀ ਕਹੋ ਵੀ ਇਸ ਵਿਸ਼ੇ ਦੀ ਬੜੀ ਚਰਚਾ ਹੈ ਔਰ ਇਹ ਖਬਰਾਂ ਵੀ ਨੇ ਕਿ ਬਹੁਤ ਸਾਰੀਆਂ ਸਟੇਟਾਂ 'ਚ ਪੰਜਾਬ ਸਮੇਤ ਦੌੜ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦੇ ਲਈ। ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜਾ ਉਹ ਪਾਵਰ ਤੱਕ ਪਹੁੰਚ ਸਕਦਾ ਤੇ ਅਸੀਂ ਕਿਉਂ ਨਹੀਂ ਪਹੁੰਚ ਸਕਦੇ। ਸੋ ਇਹਨੇ ਦੋਨਾਂ ਪਾਰਟੀਆਂ ਨੂੰ ਵਕਤ ਵੀ ਪਾਇਆ ਹੋਇਆ ਹੈ, ਕਾਂਗਰਸ ਔਰ BJP ਨੂੰ। ਮੇਰਾ ਆਪਣਾ ਇਹ ਅੰਦਾਜ਼ਾ ਹੈ ਕਿ ਵੀ ਇਹ ਆਮ ਆਦਮੀ ਪਾਰਟੀ ਦਾ ਪੇਂਡੂ ਜਨਤਾ ਤੇ ਭਾਰਤ ਦੇ ਵਿੱਚ ਕਿ 70% ਪਿੰਡ ਨੇ, ਉਹਦੇ ਤੇ ਤਾਂ ਕੋਈ ਅਸਰ ਨਹੀਂ ਹੋਏਗਾ ਔਰ ਉਹ ਵੋਟ ਬੈਂਕ ਹਿੱਲੇਗਾ ਨਹੀਂ ਪਾਰਟੀਆਂ ਦਾ, ਕਿਉਂਕਿ ਦਿੱਲੀ ਦੇ ਵਿੱਚ ਵੀ ਜਿਹੜੀਆਂ ਰੂਰਲ ਕਨਸਟੀਚੁਐਂਸੀਜ਼ ਸੀ, ਪੇਂਡੂ ਕਨਸਟੀਚੁਐਂਸੀਜ਼, ਉਹਦੇ 'ਚ ਕਾਂਗਰਸ ਤੇ BJP ਦਾ ਜਿੰਨਾ ਕੁ ਵੀ ਆਪਣਾ ਸੀ ਉਹ ਰਿਹਾ ਉੱਥੇ। ਪਰ ਜਿਹੜਾ ਮੱਧ ਵਰਗ ਹੈ, ਜਿਹਦੇ 'ਚ ਮਿਡਲ ਕਲਾਸ ਹੈ, ਸ਼ਹਿਰਾਂ ਦੀ, ਕਸਬਿਆਂ ਦੀ, ਨਵੇਂ ਬਣੇ ਜਿਹੜੇ ਅਮੀਰ ਨੇ ਜਾਂ ਥੋੜੇ ਬਹੁਤ IT ਸੈਕਟਰ ਦੇ ਨੇ, ਉਹ ਜ਼ਰੂਰ ਉਭਰਨਗੇ ਜਿਹੜੇ ਇਹਦੇ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ। ਔਰ ਇਹਦਾ ਨੁਕਸਾਨ ਜਿਹੜਾ ਮੈਂ ਸਮਝਦਾ ਵੀ BJP ਨਰਿੰਦਰ ਮੋਦੀ ਨੂੰ ਹੋਏਗਾ, ਕਿਉਂਕਿ ਇਹੀ ਮਿਡਲ ਕਲਾਸ ਹੈ ਜਿਹੜੀ ਕਿ ਇਸ ਵੇਲੇ ਨਰਿੰਦਰ ਮੋਦੀ ਦਾ ਵੀ ਝੰਡਾ ਚੁੱਕੀ ਹੋਈ ਹੈ ਔਰ ਹਿੰਦੂਤਵਾ ਵਾਲੀ ਵੀ ਹੈ। ਪਰ ਇਹਨਾਂ ਚੋਂ ਇੱਕ ਚੰਗਾ ਤਬਕਾ ਚਾਹੁੰਦਾ ਹੈ ਵੀ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਨਾ ਹੋਏ। ਸੋ ਕੁੱਲ ਮਿਲਾ ਕੇ ਨੈਸ਼ਨਲ ਸੀਨ ਦੇ ਉੱਤੇ ਸ਼ਾਇਦ ਆਮ ਆਦਮੀ ਪਾਰਟੀ ਕੋ ਬਹੁਤ ਕਾਫੀਆਂ ਤਾਂ ਨਾ ਕਰ ਸਕੇ, ਤਾਂ ਨਹੀਂ ਹੈ ਵੀ ਉਹਨਾਂ ਦੇ ਕੋਲ ਬਹੁਤੇ MP ਬਣ ਜਾਣਗੇ, ਪਰ ਮੈਨੂੰ ਇਹ ਲੱਗਦਾ ਹੈ ਵੀ ਨਰਿੰਦਰ ਮੋਦੀ ਦੇ ਵੱਧਦੇ ਪ੍ਰਭਾਵ ਨੂੰ ਜਿਹੜਾ ਸ਼ਹਿਰਾਂ ਔਰ ਵੱਡੇ ਕਸਬਿਆਂ 'ਚ ਰੋਕਣ ਦੇ ਵਿੱਚ
ਆਮ ਆਦਮੀ ਪਾਰਟੀ ਜਿਹੜਾ ਉਹ ਰੋਲ ਪਲੇ ਕਰੇਗੀ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਹੁਣ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਮੁੱਦੇ ਵੱਲ ਆਉਂਦੇ, ਜਿਵੇਂ ਤੁਸੀਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਸਮਾਪਤੀ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਕੋਈ ਹਿਲਜੁਲ ਦੇਖਣ ਨੂੰ ਨਹੀਂ ਮਿਲੀ। ਕੀ ਕੋਈ ਹਿਲਜੁਲ ਹੋਵੇਗੀ ਜਾਂ ਗੱਲ ਇੱਥੇ ਹੀ ਮੁੱਕ ਜਾਵੇਗੀ? ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਦੇਖੋ, ਅਸੀਂ ਲਗਾਤਾਰ 3-4 ਹਫ਼ਤੇ ਰਾਦਰ 5 ਹਫ਼ਤੇ ਇਸ ਨੂੰ ਕਵਰ ਕੀਤਾ ਹੈ ਔਰ ਅਖੀਰ ਵੇਲੇ ਅਸੀਂ ਨਾ ਸਿਰਫ ਆਪਣਾ ਮੁਤਾਲਿਆ ਹੀ ਉਹਨਾਂ ਦੇ ਵਰਤ ਜਾਂ ਉਸ ਦੇ ਇਫੈਕਟ ਕੀ ਹੋਣਗੇ ਉਹਦੇ ਬਾਰੇ ਦਿੱਤਾ ਹੈ, ਬਲਕਿ ਅਸੀਂ ਪੰਜਾਬ ਚੋਂ ਔਰ ਦੂਸਰੀਆਂ ਥਾਵਾਂ ਤੋਂ ਵੀ ਜਿਹੜੀਆਂ ਮੋਤਬਰ ਸ਼ਖਸੀਅਤਾਂ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ। ਹਾਂਜੀ, ਮੈਂ ਸਮਝਦਾ ਹਾਂ ਵੀ ਇਹਦਾ ਇਫੈਕਟ ਇੰਨਾ ਕੀ ਹੋਣਾ ਸੀ ਜਿੰਨਾ ਕੁ ਹੋਇਆ ਜੀ, ਕਿਉਂਕਿ ਟੁਵਰਡਸ ਦਾ ਐਂਡ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ ਰੈਟਲ ਕਰਨ ਲਈ ਜਿਵੇਂ ਸਿੰਘ ਸਾਹਿਬਾਨ ਨੇ ਰੋਲ ਪਲੇ ਕੀਤਾ ਹੈ ਔਰ ਕਿਸੇ ਹੱਦ ਤੱਕ ਜਿਹੜੀ ਇਸ ਵਰਤ ਨੂੰ ਸਪੋਰਟ ਕਰ ਰਹੀ ਲੀਡਰਸ਼ਿਪ ਸੀ ਉਹ ਉਹਨੂੰ ਹੈਂਡਲ ਪ੍ਰੋਪਰਲੀ ਨਹੀਂ ਕਰ ਸਕੀ। ਭਾਵੇਂ ਰੀਜ਼ਨ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਇੱਕਦਮ ਉਹਨਾਂ ਪੰਜ ਸਿੰਘ ਸਾਹਿਬਾਨ ਤੇ ਵਿਸ਼ਵਾਸ ਕਰਨਾ ਹੀ ਹੋਏਗਾ। ਇਸ ਲਈ ਮੈਂ ਸਮਝਦਾ ਵੀ ਇਹਦੀ ਸਕਸੈਸ ਇੰਨੀ ਬਹੁਤ ਹੈ ਕਿ 4 ਜਿਹੜੇ ਬੰਦੇ ਨੇ ਉਹ ਆਪਣੇ ਘਰ ਪੈਰੋਲ ਤੇ ਆਏ ਨੇ ਔਰ ਦੂਸਰੇ 2 ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਆ ਸਕਦੇ ਨੇ। ਪਰ ਇੱਕ ਗੱਲ ਮੈਂ ਇਹਦੇ 'ਚ ਜ਼ਰੂਰ ਕਵਾਂਗਾ ਕਿ ਜੇ ਪੰਜਾਬ ਦੀਆਂ ਸਾਡੀਆਂ ਇਹ ਪੰਥਕ ਧਿਰਾਂ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਜ ਪ੍ਰਧਾਨੀ, ਦਲ ਖਾਲਸਾ ਔਰ ਦੂਸਰੇ ਵੀ ਜਿਨ੍ਹਾਂ ਨੇ ਇਸ ਸਾਰੇ ਇਸ਼ੂ ਨੂੰ ਸਪੋਰਟ ਕੀਤਾ, ਉਹ ਆਪਸ ਦੇ ਵਿੱਚ ਸਿਰ ਨਹੀਂ ਜੋੜਦੇ। ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਇੱਕ ਪੰਥਕ ਧਿਰ ਪੰਜਾਬ ਦੇ ਵਿੱਚ ਮਜ਼ਬੂਤੀ ਨਾਲ ਖਲੋਣੀ ਚਾਹੀਦੀ ਹੈ ਜੀ, ਬਿਲਕੁਲ, ਜਿਹੜੀ ਕਿ ਕਿਸੇ ਹੱਦ ਤੱਕ ਪੰਥ ਪ੍ਰਸਤ ਵੀਰਾਂ ਭੈਣਾਂ ਦੀਆਂ ਵੋਟਾਂ ਨੂੰ ਕੈਸ਼ ਕਰ ਸਕਦੀ ਹੈ। ਜੇ ਇਵੇਂ ਨਹੀਂ ਹੁੰਦਾ ਤੇ ਜਿਵੇਂ ਪਹਿਲਾਂ ਮਨਪ੍ਰੀਤ ਬਾਦਲ ਦੇ ਉਭਾਰ ਦੇ ਥੱਲੇ ਵੋਟਾਂ 5% ਗਈਆਂ ਵੀ ਉਸ ਪਾਸੇ, ਪਰ ਉਹ ਬਾਦਲ ਅਕਾਲੀ ਦਲ ਦੇ ਹੱਕ 'ਚ ਗੱਲ ਭੁਗਤੀ ਤਾਂ ਕੰਮ ਮੁੱਕ ਗਿਆ। ਇਸ ਵਾਰ ਵੀ ਜਿਵੇਂ ਆਮ ਆਦਮੀ ਪਾਰਟੀ ਇਸ ਵਾਰੀ ਮਨਪ੍ਰੀਤ ਬਾਦਲ ਤੱਕ ਕੋਈ ਆਈਸ ਕੱਟ ਨਹੀਂ ਕਰੇਗਾ, ਪਰ ਇਸ ਕਿਸਮ ਦੇ ਬੰਦੇ ਜਿਹੜੇ ਗੁਰਬਖਸ਼ ਸਿੰਘ ਦੀ ਹਮਾਇਤ 'ਚ ਵੀ ਉੱਭਰੇ, ਜਿਹੜੇ ਬਾਦਲ ਔਰ ਕਾਂਗਰਸ ਦੋਨਾਂ ਦੇ ਖਿਲਾਫ ਨੇ, ਜੇ ਉਹਨਾਂ ਨੂੰ ਕੋਈ ਪੰਥ ਪ੍ਰਸਤ ਨਾ ਮਿਲੀ ਤੇ ਉਹ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਭੁਗਤਣਗੇ ਔਰ ਅਲਟੀਮੇਟਲੀ ਉਹਦਾ ਫਾਇਦਾ ਜਿਹੜਾ ਬਾਦਲ ਦਲ ਨੂੰ ਹੋਏਗਾ। ਬੇਸ਼ੱਕ ਪੰਜਾਬ ਦੇ ਸ਼ਹਿਰਾਂ 'ਚ ਬੀਜੇਪੀ ਦਾ ਨੁਕਸਾਨ ਹੋ ਸਕਦਾ ਹੈ, ਪਰ ਕੁੱਲ ਮਿਲਾ ਕੇ ਇਹ ਬਾਦਲ ਅਕਾਲੀ ਦਲ ਦੇ ਹੱਕ 'ਚ ਜਾਏਗਾ ਕਿ ਉਹ ਵੋਟਾਂ ਜਿਹੜੀਆਂ ਨਿਊਟਰਲ ਵੀ ਨੇ ਔਰ ਕਿਸੇ ਹੱਦ ਤੱਕ ਬਾਦਲ ਔਰ ਕਾਂਗਰਸ ਵਿਰੋਧੀ ਨੇ, ਜੇ ਉਹਨਾਂ ਨੂੰ ਪੰਥਕ ਧਿਰਾਂ ਆਪਣੇ ਖਾਤੇ 'ਚ ਨਾ ਪਵਾਈਆਂ ਇਹਨਾਂ ਨੇ, ਇਹਦੇ ਲਈ ਇਹਨਾਂ ਨੂੰ ਇਕਜੁੱਟਤਾ ਦੀ ਲੋੜ ਹੈ ਔਰ ਸਾਂਝੇ ਤੌਰ ਦੇ ਉੱਤੇ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਇੱਕ ਮੁਹਾਜ਼ ਬਣਾ ਕੇ ਲੜਨ ਦੀ ਲੋੜ ਹੈ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਵੇਰਵੇ ਦੇ ਨਾਲ ਦਿੱਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਵਕਤ ਨੇ ਅਸੀਂ ਤੁਹਾਨੂੰ ਫਿਰ ਤੋਂ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.